ਵਧੀਆ ਬਹੁਤ ਮਾਰਿਆ ਨਹੀਂ ਆਇਆ। ਹਾਂਜੀ ਆ ਜਾਓ। ਸਰਵਿਸ ਸਰਵਿਸ ਨਹੀਂ ਤੁਹਾਨੂੰ ਕਿਹੜਾ ਦੱਸਿਆ ਐਡਰੈਸ ਤੇ ਇਹ ਨਾ ਤੋਂ ਕਦੋਂ ਖਾਦਾ ਨੇ ਤੁਸੀਂ ਸ਼ੋਅ ਬਾਰੇ ਉਹ ਮੈਂ ਜ਼ਮੀਰ ਹੋ ਗਿਆ ਸ਼ੋਅ ਕਰਕੇ ਮੇਰੇ ਕੋਲ ਕੰਮ ਹੀ ਨਹੀਂ ਹੋ ਰਿਹਾ ਅੰਦਰ। ਯਕੀਨ ਕਰੋ ਤੁਸੀਂ ਆਪ ਸਮਝਦਾਰ ਆਦਮੀ ਨੇ। ਇਸ ਵਿੱਚ 6 ਮੈਂ ਤਾਂ ਦਸੰਬਰ ਨੂੰ ਮੈਂ ਪਾਰ ਕਰ ਰਿਹਾ ਲੇਕਿਨ ਉਹ ਵੀ ਪੈਰੇ ਸੀ ਕभी ਨਾ ਤੇਨੀ ਟੈਕਨੀਓ ਬਾਹਰ ਮੈਂ ਸ਼ਾਇਦ ਤੁਹਾਨੂੰ ਯਾਦ ਹੋਵੇ ਇਹਨੂੰ ਮੈਂ ਮਿਲਿਆ ਸੀ ਤੁਹਾਨੂੰ ਨਵੰਬਰ ਤੋਂ ਔਰ ਤੁਸੀਂ ਉਹ ਕਰ ਕਰੋ ਉਹ ਮੈਨੂੰ ਦੱਸ ਸਕਦਾ ਠੀਕ ਹੈ ਜਰਾ ਤੇ ਮੈਂ ਸਮਝ ਨਹੀਂ ਆਈ ਮੈਨੂੰ ਵੀ ਆਪਣੀ ਟੀਮ ਚ ਫਾਈਨਲ ਤੁਸੀਂ ਇੱਕ ਗੱਲ ਸਮਝਿਓ ਆ ਮੈਂ ਹੁਣ ਆਇਆ ਨਾ ਸ਼ਾਮ ਤੱਕ ਇੱਥੇ ਬਾਹਰ ਲੋਕਾਂ ਨੇ ਆਈ ਜਾਣਾ ਜਿੱਦਾਂ ਤੁਸੀਂ ਖੜੇ ਹੋ 3 ਘੰਟੇ ਹੋ ਗਏ ਬਾਹਰ ਸਾਨੂੰ ਆਪਸ਼ਨ ਆਉਣ ਲੱਗ ਪੈਂਦੀ ਕਿ ਯਾਰ ਮੈਂ ਕੀ ਕਰਾਂ ਇਹ ਸਮਝ ਨਹੀਂ ਆਉਂਦੀ ਮੈਂ ਮਤਲਬ ਇਹਨੂੰ ਇਹ ਨਹੀਂ ਸਮਝ ਆ ਰਹੀ ਇਸ ਤਰੀਕੇ ਕਰ ਲੇਕਿਨ ਤੁਸੀਂ ਆ ਕੇ ਖੜੇ ਹੋ ਔਰ ਤੁਸੀਂ ਮਤਲਬ ਉਹ ਤੁਹਾਨੂੰ ਕਹਿ ਵੀ ਰਹੇ ਨੇ ਵੀ ਯਾਰ ਇਸ ਤਰ੍ਹਾਂ ਨਹੀਂ ਤੇ ਤੁਸੀਂ ਫਿਰ ਮੈਨੂੰ ਕੰਮ ਤੇ ਰੱਖ ਲਓ ਮੈਂ ਕੀ ਕਰਨ ਦੱਸੋ ਇਹ ਕੋਈ ਤਰੀਕਾ ਬਣਦਾ ਤੁਹਾਡੇ ਹਿਸਾਬ ਨਾਲ ਮੈਂ ਸਾਰਿਆਂ ਨਾਲ ਇੰਨਾ ਪਿਆਰ ਕਰਦਾ ਜੋ ਮੈਂ ਤੁਹਾਨੂੰ ਨਾ ਜੋ ਮਿਲਾਂ ਫਿਰ ਪਿਛਲੇ 3 ਸਾਲ ਤੋਂ ਮੈਂ ਸਾਰਾ ਉਹ ਗੱਲ ਨਹੀਂ ਹੈਗੀ ਮੈਂ ਸਿਰਫ ਤੁਹਾਡੇ ਪਿਛਲੇ ਆਫਿਸ ਵੀ ਗਿਆ ਸੀ ਸਾਰਾ ਉਹ ਗੱਲ ਨਹੀਂ ਹੈਗੀ ਤੁਸੀਂ ਗੱਲ ਨਹੀਂ ਸਮਝ ਰਹੇ ਗੱਲ ਇਹ ਹੈ ਕਿ ਹੁਣ ਅਗਰ ਮੈਂ ਤੁਹਾਨੂੰ ਨਾ ਮਿਲਾਂ ਤਾਂ ਤੁਸੀਂ ਜਾਂਦੇ ਆ ਲੋ ਜੀ ਆ ਨਹੀਂ ਮੈਂ ਇੱਕ ਗੱਲ ਕਰ ਰਿਹਾ ਨਾ ਮੇਰੇ ਅੱਜ ਦਿਨ ਚ ਕਸਮ ਲੈ ਲਓ ਮੈਂ ਕਸਮ ਵੀ ਸਾਰੇ ਲੈ ਕੇ ਮੈਨੂੰ ਇਹਦੇ ਮੇਲ ਚ ਇੱਕ ਦਫਾ ਵੀ ਇਹ ਜਿਹੜੀ ਤੁਹਾਡੇ ਗੱਲ ਠੀਕ ਆ ਲੇਕਿਨ ਦੱਸੋ ਨਾ ਮੈਨੂੰ ਦੱਸੋ ਨਾ ਇਹ ਤੇ ਇੱਕ ਮਤਲਬ ਹਰਾਸਮੈਂਟ ਕਰਨ ਵਾਲੀ ਗੱਲ ਆ ਨਾ ਕਿ ਤੁਸੀਂ ਬਾਹਰ ਖੜੇ ਹੋ ਕਿ ਮੈਂ ਮਿਲਣਾ ਵਾ ਤਾਂ ਤੁਸੀਂ ਜਾਣਾ ਯਾਨੀ ਮੇਰੀ ਮਜਬੂਰੀ ਆ ਕਿ ਮੈਂ ਤੁਹਾਨੂੰ ਮਿਲਣਾ ਹੀ ਮਿਲਣਾ ਜਾਣੀ ਮੈਂ ਜੋ ਵੀ ਕਰ ਰਿਹਾ ਜੀ ਸਮਝ ਆ ਰਹੀ ਗੱਲ ਦੀ। ਹੁਣ ਮੈਨੂੰ ਦੱਸੋ ਮੈਨੂੰ ਇੱਥੇ ਕਈ ਬੰਦੇ ਕੱਲ੍ਹ ਵੀ ਇੱਕ ਬੰਦਾ ਆ ਕੇ 2 3 4 5 ਬੰਦੇ ਆ ਕੇ ਖੜੇ ਰਹੇ ਨੇ ਸਰ ਮੈਂ ਕਿਸ ਤਰ੍ਹਾਂ ਮਿਲ ਸਕਦਾ ਕਿਸ ਤਰ੍ਹਾਂ ਮੈਂ ਕਰ ਸਕੂੰ ਤੁਸੀਂ ਕੁਝ ਮੈਨੂੰ ਇੱਥੇ ਰੱਖ ਲਓ ਮੈਂ ਥੋੜ੍ਹੀ ਦੇਰ ਬਾਅਦ ਤੁਹਾਡੇ ਹੋਣ ਜਾਂ ਹੋ ਜਾ ਹੋ ਰਿਹਾ ਜੇਗਾ ਪੈ ਜੀ ਮੈਂ ਨਾਲ ਕੰਮ ਕਰਨਾ ਪਰ ਮੇਰੇ ਦੱਸੋ ਨਾ ਮੈਂ ਕੀ ਕਰ ਸਕਦਾ ਹੁੰਦਾ ਸਰ ਮੈਂ ਸਾਰ ਮੈਨੂੰ ਸਟਾਰਟ ਮੈਨੂੰ ਜਦੋਂ ਮੈਂ 2 ਫਰਵਰੀ 2019 ਤੋਂ ਸਰ ਮੈਂ ਪਹਿਲੇ ਤੋਂ ਮੈਂ FM ਤੇ ਸ਼ੋਅ ਕਰ ਆਉਂਦਾ ਸਰ 2005 'ਚ ਉਦੋਂ ਦੇ ਲੋਕ ਮੈਨੂੰ ਕਹਿ ਰਹੇ ਹੁਣ ਮੈਂ ਰਿਸਪੈਕਟ ਵੀ ਤੁਹਾਡੀ ਕਰਦਾ ਤੁਹਾਡੇ ਨਾਲ ਪਿਆਰ ਵੀ ਕਰਦਾ ਲੇਕਿਨ ਮੈਨੂੰ ਦੱਸੋ ਹੁਣ ਕੱਲ੍ਹ ਇੱਕ ਬੰਦਾ ਆਇਆ ਉਹ ਬਿਨਾਂ ਦੱਸੇ ਪੁੱਛੇ ਮੈਂ ਨੌਰੋਂ ਆਇਆ ਹੁਣ ਇੱਥੇ ਹੈਗਾ ਜਦੋਂ ਤੁਸੀਂ ਖੜੇ ਹੋ ਜਾਣਾ ਤਾਂ ਮਤਲਬ ਤੁਸੀਂ ਮੈਨੂੰ ਹਰਾਸਮੈਂਟ ਕਰ ਰਹੇ ਹੋ ਕਿ ਮੈਨੂੰ ਪਤਾ ਨੂੰ ਮੈਂ ਤੁਹਾਡੇ ਸਾਹਮਣੇ ਅੰਦਰ ਵੀ ਚਲਾ ਗਿਆ ਹੁਣ ਮੈਂ ਤੁਹਾਨੂੰ ਨਾ ਬਿਨਾਂ ਤਾਂ ਮੈਂ ਤੁਹਾਡੀਆਂ ਨਜ਼ਰਾਂ 'ਚ ਬੁਰਾ ਹਾਂ ਜੇ ਮੈਂ ਮਿਲ ਪਵਾ ਤਾਂ ਮਿਲਦੇ ਇੱਕ ਹੋਰ ਆ ਜਾਏ ਤਾਂ ਮੈਂ ਤਾਂ ਸਨ ਫਿਰ ਇਹ ਕੰਮ ਕਰਨਾ ਰਿਹਾ ਤਾਂ ਮੇਰੇ ਕੋਲ ਗਲਤੀ ਹੋ ਗਈ ਜਿਹੜਾ ਮੈਂ ਬਾਹਰ ਵੀਡੀਓ ਬਣਾ ਲਈ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਪਹਿਲਾ ਦਫ਼ਤਰ ਆਪਣਾ ਇਸੇ ਵਜ੍ਹਾ ਤੋਂ ਚੰਗਾ ਆਪਣਾ ਛੱਡ ਕੇ ਇੱਥੇ ਆਇਆ ਹੁਣ ਮੈਂ ਕਿਤੇ ਦਿਨਾਂ ਤੋਂ ਸੋਚ ਰਿਹਾ ਯਾਰ ਕੰਮ ਤੇ ਖਰਾਬ ਹੋ ਗਿਆ ਹੁਣ ਮੈਂ ਕਿੱਥੇ ਜਾਵਾਂ ਇੱਥੋਂ ਮੇਰੇ ਕੋਲ ਯਕੀਨ ਕਰੋ ਕੰਮ ਨਹੀਂ ਹੈਗਾ ਇੱਥੇ ਮੈਂ ਬਾਹਰ ਕੰਮ ਕਰਦਾ ਨਾ ਥੱਲੇ ਉਹ ਫਿਰ ਅੱਗੇ ਤੋਂ ਅੱਗੇ ਲੋਕੀ ਦੱਸੀ ਜਾਂਦੇ ਨੇ ਕਿ ਜੀ ਇਸ ਤਰ੍ਹਾਂ ਇੱਥੇ ਦਫ਼ਤਰ ਆ ਇੱਥੇ ਦਫ਼ਤਰ ਆ ਫਿਰ ਤੁਸੀਂ ਦੇਖੋ ਕਿ ਇੱਕ ਬੰਦਾ ਨੌਰੋਂ ਆਇਆ ਨੌਰੋਂ ਆ ਕੇ ਉਹਨੇ ਹੱਥ 'ਚ ਚੀਜ਼ਾਂ ਫੜੀਆਂ ਨੇ ਗਿਫਟ ਫੜੇ ਨੇ ਉਹਦੀ ਇੱਕ ਮੁਹੱਬਤ ਆ ਉਦੋਂ ਕਿਸ ਤਰ੍ਹਾਂ ਉਹਨੂੰ ਮੈਨੇਜ ਕਰ ਸਕਦਾ ਮੈਨੂੰ ਇਹ ਨਹੀਂ ਸਮਝ ਆ ਰਹੀ ਮੈਂ ਕੀ ਕਰਾਂ ਮੈਨੂੰ ਇਹ ਨਹੀਂ ਸਮਝ ਆ ਰਹੀ ਹੁਣ ਬੁੱਢੇ ਬਾਹਰ ਗਏ ਨੇ ਮੈਂ ਤੁਹਾਡੇ ਸਾਹਮਣੇ ਗੱਡੀ 'ਚ ਆਇਆ ਤੁਹਾਨੂੰ ਇੰਨਿਆਂ ਜਣਿਆਂ ਨੇ ਕਿਹਾ ਤੁਸੀਂ ਪਹਿਲੇ ਤੁਸੀਂ ਇੱਥੇ ਬਾਹਰ ਖੜੇ ਹੋ ਉਸ ਤੋਂ ਬਾਅਦ 2-3 ਜਾਣੇ ਹੋਰ ਆ ਜਾਣੇ ਇੱਥੇ ਬਾਹਰ ਹੋਰ ਤਾਂ ਨਕਲ ਹੋ ਜਾਣਗੇ ਮੈਂ ਕੀ ਕਰ ਸਕਦਾ ਮੈਨੂੰ ਦੱਸੋ ਮੇਰੇ ਨਾਲ ਇੱਕ ਹੋਰ ਕੰਮ ਕੋ ਖਿਦਮਤ ਦੱਸੋ ਕੰਮ ਇੱਥੇ ਤੇ ਇੰਨੇ ਮੁੰਡੇ ਨੇ ਇੱਥੇ ਮੈਂ ਅੱਗੇ ਮਤਲਬ ਕੱਢਣ ਨੂੰ ਫਿਰਦਾ 2-3 ਜਾਣੇ ਕਿ ਕੀ ਕਰਾਂ ਮੈਂ ਯਾਰ ਸਮਝ ਨਹੀਂ ਆ ਰਹੀ ਤੁਸੀਂ ਤੁਹਾਡੇ ਹਿਸਾਬ ਨਾਲ ਮੈਂ ਇਕੱਲਾ ਆਣਾ ਮੇਰੇ ਹਿਸਾਬ ਨਾਲ ਤੁਹਾਡੇ ਵਰਗੇ ਲੱਖਾਂ ਬੰਦੇ ਨੇ ਤੁਸੀਂ ਕਦੇ ਸੋਚਿਆ ਕਰ ਕਿ ਮੈਨੂੰ ਅਗਰ ਇੱਕ ਬੰਦਾ ਫੋਨ ਕਰਦਾ ਨਾ ਕਿ ਭਾਈ ਤੁਸੀਂ ਫੋਨ ਨਹੀਂ ਚੁੱਕਦੇ ਉਸ ਸਮੇਂ ਤਾਂ ਸਿਰਫ ਮੈਂ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਅੱਗੇ ਪਿੱਛੇ ਵੀ ਹਜ਼ਾਰਾਂ ਫੋਨ ਆ ਰਹੇ ਨੇ ਉਸ ਬੰਦੇ ਦਾ ਕੀ ਆਲਮ ਹੁੰਦਾ ਹੈਗਾ ਉਸ ਬੰਦੇ ਦਾ ਕੀ ਹਿਸਾਬ ਕਿਤਾਬ ਹੁੰਦਾ ਹੈਗਾ ਮੇਰੇ ਤੇ ਭਾਰ ਮਹਿਸੂਸ ਹੁੰਦਾ ਯਾਰ ਉਹ ਬਾਹਰ ਖੜੇ ਮੈਂ ਕੀ ਕਰਾਂ ਤੇ ਫਿਰ ਮੈਂ ਵੀਡੀਓ ਹੁਣ ਇਸ ਤੋਂ ਬਣਾ ਰਿਹਾ ਕਿ ਤੁਹਾਡੇ ਵਰਗੇ ਜਿਹੜੇ ਮੇਰੇ ਵੀਰ ਨੇ ਨਾ ਹੋਰ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏ ਕਿ ਯਾਰ ਮੈਂ ਕਿਸ ਪਰੇਸ਼ਾਨੀ ਕਿਸ ਮੁਸ਼ਕਿਲ ਦੇ ਵਿੱਚੋਂ ਮੈਂ ਗੁਜ਼ਰਦਾ ਹਾਂ ਕਿ ਤੁਸੀਂ ਜਾਣਾ ਫਿਰ ਉਹ ਕਹਿੰਦੇ ਜੀ 2 ਮਿੰਟ ਮਿਲਣਾ 2 ਮਿੰਟ ਕਿੱਦਾਂ ਮਿਲ ਸਕਦੇ ਹੋ ਤੁਸੀਂ 2 ਮਿੰਟ ਤਾਂ ਹੁੰਦਾ ਹੀ ਨਹੀਂ ਮੇਰੇ ਲੋਕ ਕਹਿੰਦੇ ਨੇ ਸਰ ਸਿਰਫ 15 ਮਿੰਟ ਲਈ ਆ ਜਾਓ ਖਾਣਾ ਕਿਹੜਾ 15 ਮਿੰਟ ਹੁੰਦਾ ਹੈ ਅਤੇ ਮੈਂ ਦੋਵਾਂ ਪਾਸੇ ਹੀ ਯਾਨੀ ਕਿ ਨਾ ਮੈਂ
ਬੜਾ ਪਰੇਸ਼ਾਨ। ਮੈਂ ਹਾਂ ਕਰ ਦਵਾਂ ਤਦ, ਨਾ ਕਰ ਦਵਾਂ ਤਦ, ਮੈਨੂੰ ਨਹੀਂ ਸਮਝ ਆ ਰਹੀ ਮੈਂ ਕੀ ਕਰਾਂ ਇਸ ਸਿਲਸਿਲੇ ਦਾ। ਹੁਣ ਇੱਥੇ ਇੰਨੇ ਮੁੰਡੇ ਨੇ, ਮੈਂ 2-3 ਨੂੰ ਰਾਤੀ ਕਿਹਾ ਕਿ ਯਾਰ ਤੁਹਾਡੀ ਮਿਹਰਬਾਨੀ ਹੈ, ਤੁਸੀਂ ਤੁਹਾਡਾ ਕੰਮ ਹੀ ਨਹੀਂ ਹੈਗਾ, ਨਹੀਂ ਇੱਥੇ ਹੈਗਾ ਇੰਨਾ ਭਾਈ, ਤੁਸੀਂ ਵੈਸੇ ਮੇਰੇ ਕੋਲ ਜਿਹੜਾ ਖਰਚਾ ਪਾਣੀ ਲੈ ਲਿਆ ਕਰੋ, ਲੇਕਿਨ ਇੱਥੇ ਨਾਸ਼ ਨਾ ਪਾਓ। ਦੁੱਖ ਵੀ ਹੁੰਦਾ, ਮਹਿਸੂਸ ਵੀ ਹੁੰਦਾ, ਮੁਲਕੀ ਹਾਲਾਤ ਦਾ ਵੀ ਮੈਨੂੰ ਦਾਣਾ ਵਾ, ਲੋਕਾਂ ਦੇ ਘਰਾਂ ਦਾ ਵੀ ਅੰਦਾਜ਼ਾ ਵਾ, ਸਾਰਾ ਕੁਛ ਅੰਦਾਜ਼ਾ ਕਿ ਕੀ ਬਣ ਰਿਹਾ, ਲੇਕਿਨ ਕਰ ਕੀ ਸਕਦਾ, ਮੈਨੂੰ ਇਹ ਨਹੀਂ ਸਮਝ ਆ ਰਹੀ। ਫਿਰ ਆ ਜਿਹੜਾ ਤਰੀਕਾ ਕਰਨ ਹੈ ਇਹ ਨਹੀਂ ਸਹੀ ਹੈਗਾ। ਹੁਣ ਮੈਂ ਇਸ ਤਰ੍ਹਾਂ ਮਤਲਬ ਕਿਸੇ ਨੂੰ ਕਿਸ ਤਰ੍ਹਾਂ ਕਰ ਸਕਦਾ ਕਿ ਯਾਰ ਜਿਹੜਾ ਬਾਹਰ ਆਈ ਜਿਵੇਂ ਮੈਂ ਉੱਠ ਕੇ ਬਾਹਰ ਚੱਲ ਜਾਵਾਂ, ਜਿਹੜਾ ਵੀ ਬਾਹਰ ਆਵੇ ਉਹਨੂੰ ਮੈਂ ਬੁਲਾ ਕੇ ਆਪਣੇ ਦਫ਼ਤਰ 'ਚ ਪਾ ਲਵਾਂ, ਉੱਥੇ ਕੋਈ ਦੋਸਤ ਬੈਠੇ ਹੋਣ, ਕੋਈ ਬੰਦੇ ਬੈਠੇ ਹੋਣ, ਕੋਈ ਮੈਂ ਖਾਣਾ ਖਾਂਦਾ ਹੋਵਾਂ, ਕੋਈ ਅਸੀਂ ਸ਼ੋਅ ਕਰਨਾ ਹੋਵੇ, ਮੈਂ ਜੇ ਬੁਲਾ ਲਵਾਂ ਅੰਦਰ ਤਦ ਮੈਂ ਫਸਦਾ, ਜੇ ਮੈਂ ਨਾ ਬੁਲਾਵਾਂ ਤਦ ਮੈਨੂੰ ਬਾਹਰ ਸ਼ਰਮਿੰਦਗੀ ਹੁੰਦੀ ਕਿ ਯਾਰ ਬੰਦਾ ਬਾਹਰ ਖੜਾ, ਯਾਰ ਮੇਰੇ ਪਿਆਰ 'ਚ ਮੁਹੱਬਤ 'ਚ ਆਏ ਨੇ। ਮਤਲਬ ਇਹ ਨਹੀਂ ਕਿ ਮੈਨੂੰ ਗੁੱਸਾ ਚੜ੍ਹਦਾ, ਮੈਨੂੰ ਹੁੰਦਾ ਯਾਰ ਮੈਂ ਕਰਾਂ ਕੀ ਹੁਣ, ਸਮਝ ਨਹੀਂ ਆ ਰਹੀ। और तुसी दसो की मसला की है ਤੁਹਾਨੂੰ, मतलब की प्रॉब्लम की है? सर प्रॉब्लम है कि मैं शामिल नहीं कम मैं सर पिछले 4 साल तो ਤੁਹਾਨੂੰ याद भी ना होए ਤੁਹਾਨੂੰ मैं उस दफ्तर में मिलिया। अच्छा चलो ठीक है, अगर ਤੁਹਾਡੇ ਹੁੰਨੇ ਬੰਦਾ ਆਵੇ ਕੋਈ ਜੀ, ਮੈਂ ਤੁਹਾਨੂੰ ਮੇਲਾਂ ਵਿਖਾਵਾਂ, ਜਿਹੜੇ ਲੋਕੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ, ਸਾਨੂੰ ਸ਼ਗਿਰਦ ਕਰ ਲਓ, ਸਾਨੂੰ ਆਪਣੇ ਭਾਵੇਂ ਭਾਂਡੇ ਧੋਣ ਵਾਸਤੇ ਰੱਖ ਲਓ, ਭਾਵੇਂ ਕਿ ਮੈਂ ਰੱਖੀ ਜਾਵਾਂ ਸਾਰਿਆਂ ਨੂੰ, ਦੱਸੋ ਰੱਖੀ ਜਾਵਾਂ, ਦੱਸੋ ਇੰਨਾ ਹੋ ਸਕਦਾ? ਤੇ ਫਿਰ ਹੁਣ ਤੁਸੀਂ ਆਪ ਸਮਝਦਾਰ ਹੋ ਨਾ, ਮੈਂ ਕੀ ਕਰਾਂ? ਤੁਸੀਂ ਵੈਸੇ ਮੇਰੇ ਨਾਲ ਕੋਈ ਖਿਦਮਤ ਹੈਗੀ ਮੈਨੂੰ ਦੱਸੋ, ਕੋਈ ਕੰਮ ਸ਼ਾਮ, ਕੋਈ ਘਰ ਪ੍ਰੋਬਲਮ ਆ, ਕੋਈ ਮਸਲਾ, ਤੁਸੀਂ ਮੇਰੇ ਵੀਰ ਹੋ, कोई मसला नहीं। ਤੁਹਾਡਾ ਘਰ ਮੇਰਾ ਘਰ ਆ, ਤੁਹਾਡੇ ਘਰ 'ਤੇ ਮੇਰੀ ਵੀ ਜ਼ਿੰਮੇਵਾਰੀ ਆ, ਕਿਉਂਕਿ ਮੈਂ ਇਹ ਸਿਰਫ ਕਹਿੰਦਾ ਨਹੀਂ ਕਿ ਵੀ ਮੈਂ ਤੁਹਾਡੇ ਨਾਲ ਪਿਆਰ ਕਰਦਾ ਜਾਂ ਮੇਰੀ ਫੈਮਿਲੀ ਆ, ਲੇਕਿਨ ਇਹ ਤੇ ਹਿਸਾਬ ਨਾ ਕਿ ਤੁਸੀਂ ਉਹਨਾਂ ਤੁਹਾਡੀਆਂ ਫੈਮਿਲੀ, ਤੁਹਾਡੇ ਤਾਏ ਚਾਚੇ ਸਾਰੇ ਹੈਗੇ ਨੇ ਨਾ, 250-300 ਬੰਦਾ ਵਾ, 250-300 ਬੰਦੇ ਨੂੰ ਤੁਸੀਂ ਮੈਨੇਜ ਨਹੀਂ ਕਰ ਸਕਦੇ ਅਗਰ ਉਹ ਸਾਰੇ ਆਈ ਜਾਂਦੇ। ਉਹ ਤਾਂ ਇਸ ਤਰ੍ਹਾਂ ਨਾ ਕਿ ਤੁਸੀਂ ਮਹੀਨੇ ਬਾਅਦ ਚਾਚੇ ਨੂੰ ਮਿਲ ਲਿਆ, 2 ਮਹੀਨੇ ਬਾਅਦ ਵਿਆਹ 'ਤੇ ਉਹਨੂੰ ਮਿਲ ਲਿਆ, ਇਸ ਤਰ੍ਹਾਂ ਹੋ ਸਕਦਾ ਨਾ। ਅਤੇ ਅਗਰ ਸਾਰੇ ਹੀ ਆਈ ਜਾਣ ਤੁਹਾਡੇ ਘਰ 'ਤੇ ਹੈ ਤਾਂ ਤੁਹਾਡੀ ਫੈਮਿਲੀ ਹੈ, ਲੇਕਿਨ ਤੁਸੀਂ ਕਿੰਨੀ ਕੁ ਛੇਤੀ ਆਵਾਜ਼ਾਰ ਹੋ ਜਾਓਗੇ ਨਾ। ਅਤੇ ਆਵਾਜ਼ਾਰ ਮੈਨੂੰ ਇਹ ਹੁੰਦਾ ਹੈ ਕਿ ਯਾਰ ਮੈਂ ਕੀ ਕਰਾਂ ਹੁਣ, ਮੈਨੂੰ ਸਮਝ ਨਹੀਂ ਆ ਰਹੀ ਕਿ ਮਤਲਬ ਹੁਣ ਪ੍ਰੂਫ ਆ। ਹੁਣ ਕੱਲ੍ਹ ਇੱਕ ਬੰਦਾ ਉਹ ਜਾਣ ਲੱਗਾ ਕਹਿ ਗਿਆ, ਮੈਨੇ ਪਰਸੋਂ ਆਇਆ, ਫਿਰ ਨਾ ਹੁਣ ਦੇਖੋ ਤੁਸੀਂ ਆਏ ਹੋ ਨਾ, ਮਤਲਬ ਤੁਹਾਡੀ ਕੋਈ ਗੱਲ ਨਾ ਬਾਤ ਨਾ ਕੋਈ ਟਾਈਮ ਨਾ, ਤੁਹਾਨੂੰ ਪਤਾ ਤੁਸੀਂ ਆ ਕੇ ਬਾਹਰ ਖੜੇ ਹੋ ਗਏ, ਤੁਸੀਂ 2-4-5 ਘੰਟੇ ਵੀ ਖੜੇ ਰਹਿਣਾ ਸੀ ਬਾਹਰ, ਠੀਕ ਹੈ ਨਾ, ਇਹ ਤੁਹਾਡੀ ਮੁਹੱਬਤ ਆ। ਲੇਕਿਨ ਮੇਰੇ 'ਤੇ ਭਾਰ ਮਹਿਸੂਸ ਹੁੰਦਾ ਕਿ ਯਾਰ ਇੱਕ ਬੰਦਾ ਪਿਆਰ ਕਰਦਾ ਤਾਂ ਮੈਂ ਕੀ ਕਰਾਂ। ਅੱਛਾ ਫਿਰ ਇਸ ਤਰ੍ਹਾਂ ਕਿ ਉਹ ਪਰਸੋਂ ਆਏ ਨੇ ਅਤੇ ਮੈਂ ਕਿਹਾ ਯਾਰ ਨਹੀਂ ਮੈਂ ਮਿਲ ਸਕਦਾ। ਅੱਛਾ ਫਿਰ ਦੂਸਰੀ ਗੱਲ ਇਹ, ਮੈਂ ਜਾਣਦਾ ਨਹੀਂ, ਮੇਰੇ 100 ਸੱਜਣ ਨੇ ਅਤੇ 1000 ਦੁਸ਼ਮਣ ਨੇ, ਮੈਂ ਅੰਦਰ ਬੁਲਾ ਲਵਾਂ, ਅੰਦਰ ਕੋਈ ਮੇਰੇ ਨਾਲ ਉਨੀ ਕੀ ਕਰ ਜਾਵੇ ਬੰਦਾ, ਫਿਰ 1000 ਦੁਸ਼ਮਣ ਨੇ ਮੇਰੇ। ਉਹ ਬਾਤ ਪਤਾ ਜੀ ਮੈਂ ਤੁਹਾਡਾ ਫੈਨ ਆ, ਇੱਕ ਮਿਸਾਲ ਆ, ਮੈਂ ਕਹਾਂ ਚਲੋ ਯਾਰ ਆ ਜਾਓ, ਮੈਂ ਬਾਹਰ ਜਾਵਾਂ, ਬਾਹਰ ਮੈਨੂੰ ਕੋਈ ਨੁਕਸਾਨ ਪਹੁੰਚਾ ਜਾਵੇ, ਮੈਨੂੰ ਅੰਦਰ ਬੁਲਾ ਲਵਾਂ, ਅੰਦਰ ਪਹੁੰਚਾ ਜਾਵੇ, ਬਾਅਦ 'ਚ ਮੈਨੂੰ ਪਤਾ ਲੱਗੇ ਵੀ ਇਹ ਤਾਂ ਫਲਾਂ ਬੰਦੇ ਦਾ ਬੰਦਾ ਸੀ। ਦੇਖੋ ਨਾ ਕਿ ਮੈਨੂੰ ਕਿੰਨਾ ਕੁਝ ਸੋਚਣਾ ਪੈਂਦਾ। ਉਹ ਜਾਣ ਲੱਗਿਆ ਕੱਲ, ਫਿਰ ਅਗਲੇ ਦਿਨ ਆ ਗਿਆ, ਫਿਰ ਜਾਣ ਲੱਗਿਆ ਕਹਿ ਗਿਆ ਜੀ ਇੰਨਾ ਪਿਆਰ ਨਾ ਪਾਇਆ ਕਰੋ ਆਡੀਅנס ਨਾਲ, ਜੇ ਇੱਦਾਂ ਕਰਨੀ ਹੁੰਦੀ। ਯਾਰ ਤੁਸੀਂ ਨਾ ਦੱਸਿਆ, ਨਾ ਪੁੱਛਿਆ, ਨਾ ਕੋਈ ਗੱਲਬਾਤ, ਨਾ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਮੇਰੇ ਕੋਲ ਆਓ, ਨਾ ਮੈਂ ਤੁਹਾਨੂੰ ਕਿਹਾ ਕਿ ਯਾਰ ਤੁਸੀਂ ਇਸ ਟਾਈਮ ਆ ਜਾਣਾ, ਮੈਂ ਮਿਲ ਲਾਂਗਾ, ਤੁਸੀਂ ਆਪੇ ਹੀ ਆ ਕੇ ਬਾਹਰ ਖਲੋ ਜਾਂਦੇ ਹੋ। ਅਗਰ ਮੈਂ ਨਾ ਮਿਲਾਂ ਤਾਂ ਫਿਰ ਤੁਸੀਂ ਕਹਿੰਦੇ ਮਿਲੇ ਕੋ ਨਹੀਂ, ਜਿਹਦੀ ਇਹਨੂੰ ਕਹਿੰਦੇ ਨੇ ਇਨਡਾਇਰੈਕਟਲੀ ਹਰਾਸਮੈਂਟ ਕਰਨਾ, ਇਨਡਾਇਰੈਕਟਲੀ ਇੱਕ ਅਜੀਬ ਜੀ ਮਤਲਬ ਹਰਾਸਮੈਂਟ ਕਰਨਾ ਕਿ ਵੀ ਸਾਨੂੰ ਮਿਲ ਅਸੀਂ ਆ ਗਏ ਹੁਣ, ਜੇ ਨਹੀਂ ਮਿਲਿਆ ਤਾਂ ਵੈਸੇ ਤੈਨੂੰ ਮਤਲਬ ਆ ਗੱਲਾਂ ਕਰਾਂਗੇ। ਹੁਣ ਮੈਨੂੰ ਇਹ ਨਹੀਂ ਤੁਹਾਡਾ ਘਰ ਕਿੱਥੇ ਹੈ, ਸ਼ਾਦੀ ਹੋਈ ਹੈ ਅਤੇ ਫਿਰ ਬੱਚੇ ਹੈਗੇ ਨੇ? सर मैं ये नहीं कहता कि मैं पैसे वास्ते नहीं, बस मेरा शौक है ये अज का नहीं सर। मैं 2006-7 तो जड़ा ना ਕੀ ਸ਼ੌਕ ਹੈ ਤੁਹਾਡਾ? सटी यही काम, ਕਿਹੜਾ ਇਹੀ ਕੰਮ ਹੈ? एक्टिंग मतलब ਇੱਥੇ ਅਸੀਂ ਕਿਹੜਾ ਐਸਾ ਕੰਮ ਕਰਦੇ ਹਾਂ ਕਿ ਜਿਹੜਾ ਅਸੀਂ सर मैं पैसे वास्ते भी नहीं करता। ਪੈਸਿਆਂ ਦੀ ਗੱਲ ਨਹੀਂ ਹੈਗੀ, ਪੈਸਿਆਂ ਦੀ ਤਾਂ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੈਸੇ ਦੱਸੋ, ਕੋਈ ਮਸਲਾ ਤਾਂ ਅਤੇ ਫਿਰ ਪੈਸਿਆਂ ਦਾ ਤਾਂ ਰੌਲਾ ਹੀ ਨਹੀਂ ਹੈਗਾ, ਪੈਸਿਆਂ ਦੀ ਤਾਂ ਕੋਈ ਔਕਾਤ ਹੀ ਨਹੀਂ, ਪੈਸਿਆਂ ਦੀ ਗੱਲ ਹੀ ਕੋਈ ਨਹੀਂ ਹੁੰਦੀ। ਗੱਲ ਇਹ ਹੈ ਕਿ ਮੈਨੂੰ ਨਹੀਂ ਸਮਝ ਆ ਰਹੀ ਕਿ ਮੈਂ ਕੀ ਕਰਾਂ ਕੋਈ। ਤੁਹਾਨੂੰ ਦੱਸਣਾ ਕਿ ਰੋਜ਼ ਇੱਥੇ ਇੱਦਾਂ ਹੁੰਦਾ ਹੈ ਕਿ 4-4 5-5 ਬੰਦੇ ਖੜ੍ਹੇ ਹੁੰਦੇ ਨੇ, ਇਹ ਤਾਂ ਹੁੰਦਾ ਨਾ ਅਤਰ 3-4 ਵਜਣੇ ਨੇ ਨਾ 5 ਵਜਣੇ ਨੇ, ਅਤੇ ਵੇਖਣਾ ਇੱਥੇ ਕੀ ਹਾਲ ਹੁੰਦਾ, ਅਤੇ ਮੈਂ ਨਾ ਬਾਹਰ ਜਾਣ ਜੋਗਾ ਨਾ ਫਿਰ ਗੱਲ ਇਹ ਨਹੀਂ ਕਿ ਮੈਨੂੰ ਗੁੱਸਾ ਚੜ੍ਹਦਾ, ਮੈਨੂੰ ਸ਼ਰਮਿੰਦਗੀ ਹੁੰਦੀ ਹੈ ਕਿ ਯਾਰ ਉਹ ਬੰਦਾ 3 ਘੰਟੇ ਦਾ ਖੜਾ, ਮੈਂ ਉਹਦੇ ਲਾਗੋਂ ਕਿਸ ਮੂੰਹ ਨਾਲ ਗੱਡੀ ਦੇ ਵਿੱਚੋਂ ਲੰਘ ਜਾਵਾਂ।
ਕਿ ਏਡਾ ਹੀ ਮੈਂ ਕੋਈ ਮਤਲਬ ਕਿ ਵੱਡਾ ਆਦਮੀ ਆ, ਏਡਾ ਹੀ ਮੈਂ ਕੋਈ ਆਕੜ ਖਾਵਾਂ ਕਿ ਉਹ ਬੰਦਾ ਵਿਚਾਰਾ ਬਾਹਰ ਖਲੋਤਾ ਤੇ ਮੈਂ ਉਹਦੇ ਲਾਗੋਂ ਗੱਡੀ 'ਚ ਬਹਿ ਕੇ ਲੰਘ ਜਾਵਾਂ। ਮੈਂ ਇਸ ਚੀਜ਼ ਤੋਂ ਡਰਦਾ ਅੰਦਰ ਬੈਠਾ ਰਹਿੰਦਾ। ਫਿਰ ਜੇ ਮੈਂ ਖਲੋ ਜਾਵਾਂ ਤੇ ਫਿਰ ਉਹ 2-4 ਮਿੰਟ ਨਹੀਂ ਹੁੰਦੇ, ਇੱਕ ਬੰਦਾ 4 ਘੰਟੇ ਖਲੋਤਾ, 1 ਮਿੰਟ ਬਾਅਦ ਕਹੇਗਾ ਅੱਛਾ ਜਾਓ ਜੀ। ਉਹਨੇ ਫਿਰ ਕਹਿਣਾ ਜੀ ਨੰਬਰ ਵੀ ਦੇ ਦਿਓ, ਮੈਂ ਤੰਗ ਨਹੀਂ ਕਰਦਾ। ਉਹਨੇ ਫਿਰ ਕਹਿਣਾ ਭਾਵੇਂ ਮੈਂ ਕਦੀ ਕਦੀ ਤੁਹਾਨੂੰ ਮੈਸੇਜ ਕਰ ਲਿਆ ਕਰਾਂਗਾ। ਉਹਨੇ ਫਿਰ ਕਿੰਨੇ ਹੀ ਅੱਗੋਂ ਕੰਮ ਉਹਨੇ ਕਹਿਣੇ ਹੁੰਦੇ ਨੇ। ਤੇ ਇਹ ਪ੍ਰੋਬਲਮ ਹੁਣ ਮੈਨੂੰ ਵੀ ਸਮਝ ਆ ਰਹੀ, ਮੈਂ ਕੀ ਕਰਾਂ। ਇੱਥੇ ਕੋਈ ਕੰਮ ਨਹੀਂ, ਅਸੀਂ ਟੀ ਟਾਈਮ ਕਰੀਦਾ, ਉਹਦੇ 'ਚ ਅਸੀਂ ਸਾਡੇ 3 ਮੁੰਡੇ ਬਾਹਰ ਖਲੋਤੇ ਹੁੰਦੇ ਸੀ, ਉਹਨਾਂ ਨੂੰ ਪਤਾ ਹੁੰਦਾ ਨਹੀਂ। ਤੁਸੀਂ ਦੇਖਿਆ ਅਸੀਂ 4 ਜਣੇ ਬੈਠੇ ਹੁੰਦੇ ਨਾ, ਲੇਕਿਨ ਸਾਡੇ ਕੋਲ 7 ਜਣੇ ਨੇ, ਉਹ ਬਾਹਰ ਖਲੋਤੇ ਹੁੰਦੇ ਨੇ। ਉਹ ਸ਼ਹਿਰ 'ਚ ਅਸੀਂ 4 ਜਣੇ ਬਹਿ ਸਕਦੇ ਹਾਂ, 5 ਜਣੇ ਬਾਹਰ ਖਲੋਤੇ ਹੁੰਦੇ ਨੇ। ਤੇ ਤੁਸੀਂ ਆਪਣਾ ਕੋਈ ਕਰ ਲਓ, ਆਪਣਾ ਕੋਈ YouTube ਚੈਨਲ ਬਣਾ ਲਓ, ਕੋਈ ਉਹਦੇ 'ਤੇ ਕੋਈ ਆਪਣਾ ਸਿਲਸਿਲਾ ਸ਼ੁਰੂ ਕਰ ਲਓ। ਉਹਦੇ ਲਈ ਕੋਈ ਮੇਰੀ ਤੁਹਾਨੂੰ ਹੈਲਪ ਚਾਹੀਦੀ ਦੱਸੋ, ਮੈਂ ਕਰ ਦਿੰਦਾ। ਆਪਣਾ ਸ਼ੁਰੂ ਕਰ ਲਓ। ਕੋਈ ਵਾਸਤੇ ਸਿਰਫ ਪੈਸੇ ਨਹੀਂ ਚਾਹੀਦੇ, ਨਹੀਂ ਕੋਈ ਪੈਸਾ ਨਹੀਂ ਚਾਹੀਦਾ YouTube ਚੈਨਲ ਆ। ਉਹਦੇ ਵਾਸਤੇ ਮੋਬਾਈਲ ਹਰ ਚੀਜ਼ ਮਤਲਬ ਉਹਦੇ ਵਾਸਤੇ ਚਾਹੀਦੀ ਹੈ। ਤੇ ਮੋਬਾਈਲ ਤੁਹਾਡੇ ਕੋਲ ਹੈ ਨਹੀਂ ਨਾਰਮਲ ਜਿਹਾ, ਤੇ ਫਿਰ ਤੁਸੀਂ ਕਿੱਦਾਂ ਕਹਿੰਦੇ ਮੈਨੂੰ ਪੈਸੇ ਨਹੀਂ ਚਾਹੀਦੇ। ਲੈ ਸ਼ੁਰੂ, ਮੈਂ ਤੁਹਾਨੂੰ ਪੈਸੇ ਨਹੀਂ ਦਵਾਂ, ਸੁਬਾਹ ਤੋਂ ਰਾਤ ਤੱਕ ਕਿੱਥੇ ਰੱਖਿਆ ਘਰ ਕਿੱਦਾਂ ਖਾਓ ਪੀਓਗੇ। ਸਰ ਮੇਰਾ ਘਰ ਚੱਲਦਾ, ਮੈਂ ਆਪ ਨਹੀਂ ਕਰਦਾ, ਮੇਰੇ ਵਾਲਦ ਸਾਹਿਬ ਹੈ ਭਾਈ ਇਸ ਵੀ ਉਹ ਕਰ ਉਹਨਾਂ ਨੂੰ ਕੋਈ ਮੋਬਾਈਲ ਨਾ ਤਾਂ ਫਿਰ ਤਾਂ ਖਾਈ ਪੀ ਉਹਨਾਂ ਕੋਲ ਜਾਣਾ ਵਾ, ਤੇ ਮੈਂ ਨਹੀਂ ਲੈਣਾ। ਲੇਕਿਨ ਸਰ ਮੇਰਾ ਸ਼ੁਰੂ ਤੋਂ ਮਤਲਬ ਜਿਹੜਾ ਨਾ 2019 ਤੋਂ ਮੈਂ ਤੁਹਾਨੂੰ ਸ਼ਾਇਦ ਮਿਲਿਆ ਸੀ 2 ਫਰਵਰੀ ਤੋਂ। ਉਹ ਭਾਜੀ ਪਤਾ ਕੀ ਕਰ ਦਿੰਦੀ ਉਹ, ਮਤਲਬ ਜਿੰਨਾ ਤੋਂ ਪਹਿਲੇ ਰਗਲ ਨਾ ਤੁਸੀਂ ਸਾਰਾ ਮੇਰੇ ਤੇ ਡਿਪੈਂਡ ਕੀਤਾ ਕਿ ਮੈਨੂੰ ਰਾਹ ਲਓ। ਤੁਸੀਂ ਆਪ ਕਰੋ ਬਾਹਰ, ਮਾਸ਼ਾਅੱਲਾ ਤੁਸੀਂ ਮੋਟਰਸਾਈਕਲ ਚਲਾ ਕੇ ਇੱਥੇ ਤੱਕ ਆ ਗਏ ਹੋ, ਸਾਰਾ ਤੁਹਾਨੂੰ ਪਤਾ। ਤੁਸੀਂ ਜਿੰਨਾ ਮੇਰੇ ਮਗਰ ਲੱਗੇ ਹੋ ਨਾ, ਤੁਸੀਂ ਇਹਨਾਂ ਆਪ ਕਰਦੇ ਤੇ ਤੁਸੀਂ ਹੁਣ ਦਿਲ ਕਰੇ ਚੰਗਾ ਭਲਾ ਕੰਮ ਹੁੰਦਾ, ਮੈਨੂੰ ਵੀ ਪਤਾ ਲੱਗਦਾ। ਹੁਣ ਮੈਂ ਤੁਹਾਨੂੰ ਕਹਾਂ ਨਾ ਦਿਖਾਓ ਜੀ ਤੁਸੀਂ ਕੀ ਕਰ ਸਕਦੇ ਹੋ, ਤੁਹਾਨੂੰ ਕੋਲ ਕੁਛ ਵੀ ਨਹੀਂ ਗਾ। ਪਰ ਤੂੰ ਇਹ ਕਹੀ ਜਾਂਦੇ ਮੈਨੂੰ ਰੱਖ ਲਓ ਬਸ। ਉਹ ਬੜੀ ਔਖੀ ਆ, ਉਹ ਫੁੱਫੀ ਸਕਰੋੜੀਆ ਤੁਸੀਂ ਦੇ ਵਾਇਰ ਮੇਰੇ ਕੋਲ ਨਹੀਂ ਨਾ ਟਾਈਮ ਹੈਗਾ, ਮੈਂ ਕਿੱਥੇ ਸਕਵਾਉਣੀ ਹੈ। ਮੈਂ ਤਾਂ ਤੁਹਾਡੇ ਦਿਲ ਕਿਨੇ ਦੱਸਦਾ ਤੇ ਨਜ਼ਰ ਨਾ ਆਉਣ। ਤੇ ਉਹ ਹੁਣ ਕੀ ਕਰਾਂ, ਮੈਨੂੰ ਸਮਝ ਨਹੀਂ ਆ ਰਹੀ। ਪੁਆਇੰਟ ਰੱਖਣ ਦਾ ਲਾਉਣਾ ਨਹੀਂ ਮੇਰੇ ਕੋਲ। ਦੇਖੋ ਇੰਨੀ ਜਗ੍ਹਾ ਮੈਂ ਤੁਹਾਡੇ ਵਰਗੇ ਕਿੰਨੇ ਰੱਖ ਸਕਦਾ। ਤੇ ਮੈਂ ਜਿਹੜਾ ਬਹੁਤੀ ਜਗ੍ਹਾ ਲੈਣੀ ਨਹੀਂ, ਜਗ੍ਹਾ ਨਹੀਂ ਨਾ ਲੈਣੀ ਤੁਸੀਂ ਇਹਦੇ 'ਚ ਨਾ। ਜਦੋਂ ਬੈਲੈਂਸ ਹੁੰਦਾ ਨਾ ਕਿਸੇ ਦਾ, ਬੁੱਢਾ ਆੜਦਾ ਹੁੰਦਾ ਨਾ ਸਿੱਧਾ, ਉਹਨੂੰ ਭਾਵੇਂ ਤੁਸੀਂ ਇੰਨੀ ਕੁ ਕੰਨੀ ਬੰਨਦੇ ਹੋ ਸਾਈਡ ਤੋਂ, ਲੈਣ ਹੋਣ ਲੱਗ ਪੈਣਾ, ਨਾ। ਹੁਣ ਮੈਂ ਜਾਣਾ, ਹੁਣ ਮੈਂ ਕੀ ਕਰਾਂ। ਦਸ ਤੋਂ ਪੇ ਆ ਜਾਏ ਯਸਨ ਫਿਰ ਆ ਜਾਓਗੇ ਚਲੋ ਕੋਈ ਫਿਰ ਦਿਓ 2-4 ਦਿਨ ਮੈਂ ਫਿਰ ਤੁਹਾਨੂੰ ਦੱਸ ਦਿੰਦਾ, ਠੀਕ ਹੈ। ਉਹਨਾਂ ਨੂੰ ਪਾਣੀ ਚਾਣੀ ਪਿਆ ਮੈਨੀ ਨਹੀਂ ਪਾਣੀ ਸਟਰ ਵਾਸ਼ ਇਸ ਦੇ ਤਾਂ ਨਹੀਂ ਸਰ ਵਾਸ਼ ਮੈਨੀ ਆ don't watch it ਪਾਣੀ ਗਿਰ ਬੰਦ ਕਰ ਦਿਓ ਬਸ।